ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਵੀਰ ਅਫਜ਼ਲ ਪੱਟੀ ਤੇ ਤੁਸੀਂ ਵੇਖ ਰਹੇ ਪ੍ਰੋਗਰਾਮ ਗੱਲ ਵੇਲੇ ਦੀ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਵੀਰ ਜ਼ੁਲਫਕਾਰ ਜੱਟ ਸਾਹਿਬ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਨਾਬ ਅਸੀਂ ਇਸ ਟਾਈਮ ਫੈਜ਼ ਅਹਿਮਦ ਫੈਜ਼ ਪਾਰਕ ਦੇ ਕੋਲ ਆ ਤੇ ਜਨਾਬ ਇਹ ਬਿਹਤਰੀਨ ਕਿਸਮ ਦੇ ਕਾਰਪੇਟ ਰੋਡ, ਬਲਕਿ ਮੈਂ ਕਹਿੰਦਾ ਵਾਂ ਕਿ ਪੁੱਟ ਕੇ ਫੇਰ ਨਵੇਂ ਸਿਰੇ ਬਣਾ ਲੈਂਦੇ ਨੇ ਬਣਿਆ ਹੋਇਆ ਰੋਡਾਂ ਨੂੰ ਰੋਡਾਂ ਨੂੰ ਯਾਨੀ ਇਹ ਚੰਗਾ ਬੜਾ ਬਣਿਆ ਰੋਡ ਜਿਹੜਾ ਫੇਰ ਬਣਾਤਾ ਅਗਲਿਆਂ ਨੇ। ਇਹ ਕਮਾਲ ਸਿਰਫ ਨਾਰੋਵਾਲ ਨੂੰ ਹਾਸਲ ਹੈ। ਠੀਕ ਹੋ ਗਿਆ। ਇੱਥੇ ਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਨਾਰੋਵਾਲ ਦੀਆਂ ਮਸ਼ਹੂਰ ਹਸਤੀਆਂ ਦੇ ਵਿੱਚ, ਪੁਰਾਣੀਆਂ ਹਸਤੀਆਂ ਦੇ ਵਿੱਚ ਅਗਰ ਗੱਲ ਕਰੀਏ ਤੇ ਬਾਬਾ ਜੀ ਗੁਰੂ ਨਾਨਕ ਜਿਨ੍ਹਾਂ ਦੇ ਨਾਂ ਤੇ ਸਿੱਖਾਂ ਦਾ ਲਾਂਘਾ ਵੀ ਬਣਿਆ ਕਰਤਾਰਪੁਰ ਕੋਰੀਡੋਰ, ਤੇ ਉਸ ਤੋਂ ਇਲਾਵਾ ਅਗਰ ਮੈਂ ਮਸ਼ਹੂਰ ਹਸਤੀਆਂ ਦੇ ਵਿੱਚ ਗੱਲ ਕਰਾਂ ਤੇ ਫੈਜ਼ ਅਹਿਮਦ ਫੈਜ਼ ਦਾ ਨਾਂ ਲਿਆ ਜਾਏ ਤੇ ਇਹ ਬਹੁਤ ਵੱਡੀ ਜ਼ਿਆਦਤੀ ਹੋਏਗੀ। ਫੈਜ਼ ਅਹਿਮਦ ਫੈਜ਼ ਸਾਹਿਬ ਜਿਹੜੇ ਨੇ ਉਹਨਾਂ ਦੀ ਜਨਮ ਭੂਮੀ ਵੀ ਨਾਰੋਵਾਲ ਹੈ ਤੇ ਨਾਲੇ ਨਾਲ ਤੁਹਾਨੂੰ ਥੋੜੀ ਛੋਟੀ ਸੈਰ ਵੀ ਕਰਵਾਈ ਜਾ ਰਹੇ ਤੇ ਨਾਲ ਅਸੀਂ ਕੁਝ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਜਨਾਬ ਇਹ ਅਸੀਂ ਆ ਗਏ ਆ ਬੜੀ ਸਾਹਿਬ ਕਿਹੜਾ ਹੈ ਜਸੜ ਬਾਈਪਾਸ ਆ ਗਿਆ। ਜੱਟ ਸਾਹਿਬ ਜਸੜ ਬਾਈਪਾਸ ਆ। ਠੀਕ ਹੈ। ਇੱਥੋਂ ਤੁਸੀਂ ਸਿੱਧੇ ਜ਼ਰਾ ਚਲੋ। ਅੱਛਾ ਗਾਂ ਨੂੰ ਜਾਣਾ ਜੀ, ਇਹਨੂੰ ਸਰਕੂਲਰ ਰੋਡ ਕਹਿੰਦੇ ਨੇ ਜੀ ਨਾਰੋਵਾਲ ਦਾ। ਬਿਲਕੁਲ ਠੀਕ ਹੈ। ਔਰ ਇਸ ਜਿਹੜੇ ਰੋਡ ਤੇ ਤੁਸੀਂ ਅੱਗੇ ਜਾਓਗੇ ਨਾ ਜਸੜ ਤੋਂ, ਜੀ ਇਹਦੀ ਇੱਕ ਹੋਰ ਬੜੇ ਸਾਰੇ ਲੋਕਾਂ ਦੀ ਜਿਹੜੇ ਇੱਥੇ ਦੇ ਸਾਡੇ ਜ਼ਿਲ੍ਹੇ ਨਾਰੋਵਾਲ ਦੇ ਨੇ ਉਹਨਾਂ ਦੀ ਇੱਕ ਯਾਦ ਵਸਤਾ ਹੋਏਗੀ। ਇੱਕ ਡਿਗਰੀ ਕਾਲਜ ਆਏਗਾ। ਅੱਛਾ ਹਾਂਜੀ, ਔਰ ਉਹ ਇਸੇ ਰੋਡ ਦੇ ਉੱਤੇ ਹੀ ਆ। ਬਿਲਕੁਲ ਠੀਕ ਹੈ। ਤੇ ਅੱਜ ਦੇ ਸਿਆਸਤਦਾਨਾਂ ਦੇ ਵਿੱਚ ਜਨਾਬ ਇੱਥੇ ਐਸਨ ਇਕਬਾਲ ਸਾਹਿਬ ਦਾ ਤੂਤੀ ਬੋਲਦਾ ਕਿ ਐਸਨ ਇਕਬਾਲ ਸਾਹਿਬ PMLN ਨੂੰ ਜਿਹੜਾ ਨਾ ਉਹਦੀ ਨੁਮਾਇੰਦਗੀ ਕਰਦੇ ਨੇ। ਭੱਟੀ ਸਾਹਿਬ ਮੇਰਾ ਖਿਆਲ ਇੱਧਰ ਨਾ ਹੀ ਜਾਈਏ ਤੇ ਅੱਛਾ ਹੈ, ਕਿਉਂਕਿ ਉਹ ਰਾਹ ਸ਼ਾਹ ਉਹਨਾਂ ਬੰਦ ਕੀਤੇ ਨੇ। ਹਾਂਜੀ, ਦੇਖ ਲਓ ਅੱਗੇ ਜਾ ਕੇ ਤੇ ਉਹ ਆਹੋ ਹੈ ਫਸ ਜਾਣ ਵਾਲੀ ਗੱਲ ਆ। ਹਾਂ ਤੇ ਚਲੋ ਅਸੀਂ ਦੂਸਰੇ ਪਾਸੇ ਨੂੰ ਹੋ ਜਾਣੇ। ਤੇ ਇਹ ਤੁਹਾਨੂੰ ਜਿਹੜੀ ਪਤੇ ਦੀ ਗੱਲ ਦੱਸਣੀ ਹੈ ਨਾ, ਸਾਡਾ ਚੌਕ ਇਹਦੇ ਉੱਤੇ ਲਿਖਿਆ ਇਕਰਾ ਬਿਸਮि रब्बिक लज़ी खलक़ पढ़ उस रब के नाम से जिसने तुझे पैदा किया। ਅੱਛਾ, ਇਹਦੀ ਇੱਕ ਖਾਸ ਵਜ੍ਹਾ ਹੈ। ਸਾਡਾ ਜਿਹੜਾ ਨਾਰੋਵਾਲ ਸ਼ਹਿਰ ਹੈ ਇਹਨੂੰ ਬਾਬਲ ਇਲਮ ਵੀ ਕਿਹਾ ਜਾਂਦਾ ਹੈ, ਤਾਲੀਮ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਕਿ ਇਹ ਤਾਲੀਮੀ ਲਿਹਾਜ਼ ਦੇ ਨਾਲ ਨਾਰੋਵਾਲ ਸ਼ਕਰਗੜ੍ਹ ਜਿਹੜਾ ਇਹ ਬਹੁਤ ਅੱਗੇ ਹੈ ਜੀ। ਔਰ ਇਹ ਸਿਰਫ ਗੱਲਾਂ ਬਾਤਾਂ ਨਹੀਂ, ਹਕੀਕਤ ਦੇ ਵਿੱਚ ਵੀ ਬਹੁਤ ਅੱਗੇ ਹੈ। ਠੀਕ ਹੈ। ਇੱਥੋਂ ਦੀ ਬੜੇ ਲੋਕ ਜਿਹੜੇ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ। ਇਹ ਹੁਣ ਅਸੀਂ ਜਨਾਬ ਅੱਗੇ ਨਹੀਂ ਗਏ ਕਿਉਂਕਿ ਉਹ ਮੇਰੇ ਖਿਆਲ ਕੋਈ ਰਸਤੇ ਦਾ ਕੋਈ ਮਸਲਾ ਸੀ, ਪਰ ਅਸੀਂ ਇਸ ਟਾਈਮ ਹੁਣ ਜਾ ਰਹੇ ਹਾਂ ਜਨਾਬ ਵਾਪਸੀ ਜ਼ਫਰਵਾਲ ਬਾਈਪਾਸ ਵਾਲੇ ਪਾਸੇ ਨੂੰ। ਤੇ ਭੱਟੀ ਸਾਹਿਬ ਹੋਰ ਕੋਈ ਖਾਸ ਗੱਲਾਂ? ਅੱਛਾ, ਮੈਂ ਮੋਟੀਆਂ ਇੱਕ ਦੋ ਚੀਜ਼ਾਂ ਦੱਸ ਦਿਆਂ ਨਾਰੋਵਾਲ ਦੇ ਹਵਾਲੇ ਨਾਲ, ਫਿਰ ਤੁਸੀਂ ਵੀ ਵਿੱਚ ਐਡ ਕਰਿਓ ਜੀ, ਕਿਉਂਕਿ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਨਾਰੋਵਾਲ। ਮੈਂ ਤੇ ਜ਼ਿਆਦਾ ਉਮਰ ਪ੍ਰਦੇਸ਼ ਕੱਢੀ। ਨਾਰੋਵਾਲ ਦੀ ਜਿਹੜੀ ਮੋਤਬਰ ਸ਼ਖਸੀਅਤ ਗੁਜ਼ਰੀਆਂ ਨੇ ਜਾਂ ਜਿਹੜੀਆਂ ਹੈ ਨੇ, ਉਹਦੇ ਵਿੱਚ 2-3 ਨਾਂ ਤੇ ਮੈਂ ਆਲਰੇਡੀ ਲੈ ਚੁੱਕਿਆ, ਜਿਹਦੇ ਵਿੱਚ ਐਸਨ ਇਕਬਾਲ ਸਾਹਿਬ ਨੇ, ਸਿਆਸਤਦਾਨ ਨੇ। ਠੀਕ ਹੈ। ਉਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਦਾਨੀਆਲ ਅਜ਼ੀਜ਼ ਸਾਹਿਬ ਦੇ ਵਾਲਦ ਸਾਹਿਬ ਹੁੰਦੇ ਸੀ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਤੇ ਉਹ ਬਹੁਤ ਵੱਡੀ ਹਸਤੀ ਸੀ। ਅਨਵਰ ਅਜ਼ੀਜ਼ ਸਾਹਿਬ ਬੜਾ ਵੱਡਾ ਨਾਂ ਜੀ, ਸਰਤਾਜ ਅਜ਼ੀਜ਼ ਤੁਹਾਡੀ ਉਹ ਅਗਰ ਸਿਆਸਤ ਦੇ ਵਿੱਚ। ਹਾਂਜੀ ਬਿਲਕੁਲ ਵਜ਼ੀਰ ਖਜ਼ਾਨਾ ਰਹੇ ਨੇ, ਸ਼ੀਰੇ ਖਜ਼ਾਨਾ ਤੇ ਵਜ਼ੀਰ ਬੜੇ ਬਜ਼ੁਰਗ ਸਿਆਸਤਦਾਨ ਸਨ। ਹਾਂਜੀ। ਤੇ ਅਗਰ ਥੋੜਾ ਸਾਰਾ ਮੈਂ ਹੋਰ ਇਸ ਤੋਂ ਪਿੱਛੇ ਚਲਾ ਜਾਵਾਂ ਜੀ ਤੇ ਨਾਰੋਵਾਲ ਦੇ ਬਿਲਕੁਲ ਕਰੀਬੀ ਇੱਕ ਅਲੀਪੁਰ ਸੈਦਾ ਵਾ। ਹਾਂਜੀ। ਔਰ ਉੱਥੇ ਪੀਰ ਜਮਾਤ ਅਲੀ ਸ਼ਾਹ ਸਾਹਿਬ ਜਿਨ੍ਹਾਂ ਦਾ ਸਮਝੋ ਤਹਿਰੀਕ ਆਜ਼ਾਦੀ ਦੇ ਵਿੱਚ ਵੀ ਬੜਾ ਕਲੀਦੀ ਕਿਰਦਾਰ ਹੈ। ਕਾਇਦੇ ਆਜ਼ਮ ਦੇ ਜਿਹੜੇ ਸੀ ਉਹ ਇੱਕ ਕਰੀਬੀ ਸਾਥੀ। ਬੜੀ ਗੱਲ ਹੈ। ਔਰ ਉਹ ਵੀ ਤੁਸੀਂ ਕਹ ਲਓ ਕਿ ਆਜ਼ਾਦ ਜਿਹੜਾ ਵਾ ਉਹ ਨਾਰੋਵਾਲ ਦੀ ਧਰਤੀ ਨੂੰ ਆ। ਬਿਲਕੁਲ ਠੀਕ ਹੈ। ਤੇ ਨਾਰੋਵਾਲ ਦੇ ਹਵਾਲੇ ਨਾਲ ਇਹ ਵੀ ਕਿ ਜ਼ਿਆਦਾਤਰ ਜ਼ਰੀ ਰਕਬੇ ਦੇ ਉੱਪਰ ਮੁਹੀਤ ਜ਼ਰਾਤ ਇੱਧਰ ਦਾ ਸ਼ੋਭਾ ਹੈ ਲੋਕਾਂ ਦੇ ਜਿਹੜਾ। ਲੇਕਿਨ ਜੱਟ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਜ਼ਰੀ ਰਕਬਾ ਤੇ ਬੜੇ ਵੱਡੇ ਨਾਮ ਤੇ ਅੱਜ ਮੌਜੂਦਾ ਵੀ ਅਗਰ ਅਸੀਂ ਵੇਖੀਏ ਜੀ, ਲੇਕਿਨ ਅਗਰ ਇਹਦੇ ਅਸੀਂ ਦੂਸਰਾ ਰੁਖ ਵੇਖੀਏ ਨਾ ਤੇ ਨਾਰੋਵਾਲ ਨੂੰ ਇੰਡਸਟਰੀ ਦੇ ਹਵਾਲੇ ਦੇ ਨਾਲ, ਸਨਅਤ ਦੇ ਹਵਾਲੇ ਦੇ ਨਾਲ ਬਹੁਤ ਪਿੱਛੇ ਰੱਖਿਆ ਗਿਆ। ਨਹੀਂ, ਇੱਕ ਹੋਰ ਸ਼ੋਭਾ ਵੀ ਹੈ ਭੱਟੀ ਸਾਹਿਬ, ਉਹ ਵੀ ਮੈਂ ਡਿਸਕਸ ਕਰਾਂ। ਤੇ ਟਰਾਂਸਪੋਰਟ ਵੀ ਮੇਰਾ ਖਿਆਲ ਹੈ ਸਭ ਤੋਂ ਥੱਕੀ ਸਾਡੇ ਪਾਸੇ। ਤੁਸੀਂ ਕਹ ਲਓ ਕਿ ਪੂਰੇ ਪਾਕਿਸਤਾਨ ਦੇ ਲਾਲ ਰੰਗ ਵਾਲੀਆਂ ਬੱਸਾਂ ਜਿਹੜੀਆਂ ਐਕਸਪਾਇਰ ਹੋ ਗਈਆਂ ਨੇ ਨਾ, ਉਹ ਸਾਡੇ ਪਾਸੇ ਚੱਲਦੀਆਂ ਨੇ। ਲੇਕਿਨ ਹੁਣ ਅਗਰ ਤੁਸੀਂ ਕਿਤੇ ਉਹ ਥੋੜਾ ਸਾਰਾ ਵੇਖੋ ਨਾ ਤੇ ਉਹ ਤੁਹਾਨੂੰ ਉਹ ਬੜੀਆਂ ਵੱਡੀਆਂ ਬੱਸਾਂ ਜਿਹੜੀਆਂ ਨੇ ਜੀ, ਉਹ ਜਿਹੜੀਆਂ ਚੰਗੀਆਂ ਰੂਟਾਂ ਤੇ ਜਿਹੜੀਆਂ ਤੁਸੀਂ ਉਧਰ ਨੂੰ ਕਰਾਚੀ ਨੂੰ ਜਾਂ ਸਾਦਕਾਬਾਦ ਵੱਲ ਨੂੰ ਵੇਖਦੇ ਸੀ ਨਾ, ਉਹ ਇੱਧਰ ਵੀ ਹੁਣ ਕਿਤੇ ਉਹ ਚੱਲਣੀਆਂ ਸ਼ੁਰੂ ਹੋ ਗਈਆਂ, ਚੱਲਦੀਆਂ ਨਜ਼ਰ ਆਉਂਦੀਆਂ ਨੇ। ਅੱਛਾ, ਗੁੱਡ ਹੋ ਗਿਆ। ਹਾਂਜੀ, ਗੁੱਡ ਹੋ। ਬਾਕੀ ਜਨਾਬ ਇਹ ਮੇਨ ਰੋਡ ਹੈ ਜਿਹੜਾ ਮਤਲਬ ਸਰਕੂਲਰ ਰੋਡ ਕਹਿੰਦੇ ਨੇ। ਇਹਦੇ ਉੱਤੇ ਤੁਹਾਨੂੰ ਹਰ ਤਰ੍ਹਾਂ ਦਾ ਬ੍ਰਾਂਡ ਮਿਲ ਜਾਏਗਾ ਕਿਉਂਕਿ ਈਦ ਦਾ ਸਮਾਂ ਚੱਲ ਰਿਹਾ। ਤੇ ਜੁੱਤੀਆਂ ਜਿੰਨੇ ਵੀ ਤਗੜੇ ਬ੍ਰਾਂਡ ਨੇ ਸਾਰੇ ਇੱਥੇ, ਕੱਪੜਿਆਂ ਦੇ ਬ੍ਰਾਂਡ ਨੇ। ਉਹ ਲਾਈਮਲਾਈਟ ਹਾਂ, ਸਾਇਆ, ਡਾਇਨਰ, ਯਾਨੀ ਕਿ ਐਲੀਟ ਕਲਾਸ ਵੀ ਇੱਥੇ ਆ ਕੇ ਆਪਣੀ ਸ਼ਾਪਿੰਗ ਕਰ ਸਕਦੀ ਹੈ। ਐਸਾ ਨਹੀਂ ਹੈ ਕਿ ਸਿਰਫ ਆਮ ਲੋਕ ਜਿਹੜੇ ਨੇ ਉਹ ਸ਼ਾਪਿੰਗ ਕਰ ਸਕਦੇ ਨੇ।
ਸੋ ਹਰ ਤਰ੍ਹਾਂ ਦਾ ਇੱਥੇ ਬ੍ਰਾਂਡ ਵੀ ਮੌਜੂਦ ਹੈ। ਠੀਕ ਹੈ। ਬਾਕੀ ਇੱਥੋਂ ਦੀ ਮਠਾਈ ਅੰਬਾਲਾ ਜਿਹੜੀ ਉਹ ਬੜੀ ਮਸ਼ਹੂਰ ਹੈ। ਫਿਰ ਇੱਕ ਹੋਰ ਮੈਂ ਸੁਣਿਆ ਹੈ ਤਾਰਕ ਸਵੀਟ ਹਾਂਜੀ, ਹਾਂ ਉਹ ਸਿਆਲਕੋਟ ਸਵੀਟ ਵੀ ਸਿਆਲਕੋਟ ਸਵੀਟ ਬੜੀ ਮਸ਼ਹੂਰ ਹੈ। ਤੇ ਜਨਾਬ ਇਹ ਚੀਜ਼ਾਂ ਨੇ। ਅੱਛਾ ਹੁਣ ਅਗਰ ਗੱਲ ਕਰੀਏ ਕਿ ਥੋੜਾ ਜਿਹਾ ਨਾ ਫਿਲਮੀ ਸਿਤਾਰਿਆਂ ਦੀ, ਤੇ ਸਾਡੇ ਸ਼ਕਰਗੜ੍ਹ ਦੀ ਇੱਕ ਹਸਤੀ ਰਹੀ ਹੈ ਦੇਵ ਆਨੰਦ। ਠੀਕ ਹੈ। ਹਾਂਜੀ, ਉਹ ਇੰਡੀਆ ਦੇ ਜਿਹੜੇ ਪਾਏ ਦੇ ਅਦਾਕਾਰ ਸਨ ਭੱਟੀ ਸਾਹਿਬ, ਉਹ ਚਲੋ ਚਲੇ ਗਏ ਉਸ ਪਾਸੇ, ਲੇਕਿਨ ਉਹਨਾਂ ਦਾ ਜਿਹੜਾ ਸਮਝ ਲਓ ਜਨਮ ਭੂਮੀ ਇਹ ਏਰੀਆ। ਉਹ ਅੱਜ ਕੱਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਬੜੇ ਉਹ ਮੰਨੇ ਪਰ ਘੁੱਗੀ ਭਾਜੀ, ਹਾਂਜੀ ਘੁੱਗੀ ਭਾਜੀ ਹੈ ਨਾਲ ਸਾਡੇ ਨਾਰੋਵਾਲ ਦੇ ਨਾਰੋਵਾਲ ਦੇ ਨਾਲ ਹੀ ਹਾਂ ਬੱਦੋਮੱਲੀ ਦੇ ਨੇ ਉਹ। ਹਾਂਜੀ। ਤੇ ਉਹ ਵਾਕਈ ਜੀ ਅਸੀਂ ਸਾਡਾ ਮਾਣ ਨੇ ਕਿ ਉਹ ਨਾਰੋਵਾਲ ਦੇ ਵਿੱਚ ਉਹਨਾਂ ਨੇ ਜਨਮ ਲਿਆ, ਔਰ ਇਸ ਟਾਈਮ ਇੰਡੀਆ ਦੀਆਂ ਫਿਲਮਾਂ ਦੇ ਵਿੱਚ ਜਿਹੜੇ ਨੇ ਉਹ ਛਾਏ ਪਏ ਨੇ ਪੰਜਾਬੀ ਮੂਵੀ ਦੇ ਵਿੱਚ। ਬਿਲਕੁਲ। ਔਰ ਪੰਜਾਬੀ ਕਲਚਰ ਨੂੰ ਬੜਾ ਸਪੋਰਟ ਕਰਦੇ ਜੇ, ਬੜਾ ਪ੍ਰਮੋਟ ਕਰ ਰਹੇ ਜੇ। ਬਿਲਕੁਲ ਠੀਕ ਹੋ ਗਿਆ। ਤੇ ਸਿਆਸੀ ਤੌਰ ਤੇ ਇਸ ਟਾਈਮ ਜਿਹੜਾ ਗੱਲ ਕੀਤੀ ਐਸਨ ਕਬਾਲ ਤੋਂ ਬਾਅਦ ਦੇ ਵਿੱਚ ਐਮਪੀਏ ਖਾਜਾ ਵਸੀਮ ਭੱਟ, ਹਾਂਜੀ ਜੀ। ਤੇ ਮੱਦੇ ਮੁਕਾਬਲ ਅਗਰ ਪੀਟੀਆਈ ਦੀ ਗੱਲ ਕਰੀਏ ਤੇ ਉਹ ਕੌਣ ਨੇ ਭੱਟੀ ਸਾਹਿਬ, ਹੁਣ ਤੁਸੀਂ ਦੱਸ ਸਕਦੇ ਹੋ। ਉਹਨਾਂ ਦੇ ਮੱਦੇ ਮੁਕਾਬਲ ਜੀ ਇੱਥੇ ਜਿਹੜੇ ਸੀ ਨਾ ਕਰਨਲ ਕਾਲੂ ਸਾਹਿਬ ਨਹੀਂ, ਕਰਨਲ ਕਾਲੂ ਸਾਹਿਬ ਤੇ ਉਹ ਐਸਨ ਇਕਬਾਲ ਦੇ ਮੱਦੇ ਮੁਕਾਬਲ ਨੇ ਨਾ। ਠੀਕ ਹੈ। ਤੇ ਖਾਜਾ ਵਸੀਮ ਭੱਟ ਸਾਹਿਬ ਦੇ ਜਿਹੜੇ ਮੱਦੇ ਮੁਕਾਬਲ ਉਹ ਇੱਥੇ ਹੁੰਦੇ ਨੇ ਅਮਜਦ ਕਾਕੜ। ਠੀਕ ਹੈ ਜੀ। ਠੀਕ ਹੈ। ਉਹ ਦੀਗਰ ਹੋਰ ਇੱਕ ਤੋਂ ਜਿਹੜੇ ਕੈਂਡੀਡੇਟ ਨੇ। ਠੀਕ ਹੈ। ਤੇ ਇਸੇ ਤਰ੍ਹਾਂ ਇਹ ਸਾਡਾ ਪੀਟੀਆਈ ਵੱਲੋਂ ਇਧਰ ਕਿਹੜਾ ਕੈਂਡੀਡੇਟ ਸੀ ਵਾਲਾ, ਮੇਰਾ ਖਿਆਲ ਹੈ ਤਾਰਕ ਅਲੀਮ ਸੀ। ਨਹੀਂ, ਪੀਟੀਆਈ ਵੱਲੋਂ ਜੀ ਇੱਥੇ ਸਨ ਰਾਣਾ ਲਾਲ ਬਾਦਸ਼ਾਹ ਸਾਹਿਬ। ਅੱਛਾ ਜਿਹੜੇ ਪ੍ਰੈਜ਼ੀਡੈਂਟ ਨੇ ਪੀਟੀਆਈ ਡਿਸਟ੍ਰਿਕਟ। ਠੀਕ ਹੈ। ਬਿਲਕੁਲ ਠੀਕ ਹੋ ਗਿਆ। ਬਿਲਕੁਲ। ਔਰ ਉਹਨਾਂ ਦੇ ਬਾਰੇ ਚ ਦੱਸਿਆ ਜਾਂਦਾ ਕਿ ਉਹ ਜਿਹੜੀ ਪੀਟੀਆਈ ਹੈ ਜੀ ਇਹਦੇ ਉਹ ਬਾਨੀ ਵਰਕਰਾਂ ਦੇ ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ, ਇਹਦੇ ਕੋਈ ਸ਼ੱਕ ਨਹੀਂ। ਤੇ ਪੀਟੀਆਈ ਦੇ ਮਜ਼ਬੂਤ ਬੰਦੇ ਜਿਹੜੇ ਨੇ, ਮੈਂ ਸਮਝਦਾ ਜਿਹੜੇ ਵਰਕਰ ਲੈਵਲ ਦੇ, ਕਾਰਕੁਨ ਲੈਵਲ ਤੋਂ ਚੱਲ ਕੇ ਜਿਨ੍ਹਾਂ ਨੇ ਅੱਗੇ ਆਏ ਨੇ, ਉਹਨਾਂ ਦੇ ਵਿੱਚ ਕਲੀਦੀ ਕਿਰਦਾਰ ਲਾਲ ਬਾਦਸ਼ਾਹ ਸਾਹਿਬ ਦਾ, ਤੇ ਜਨਰਲ ਸੈਕਟਰੀ ਸਾਡੇ ਨਦੀਮ ਨਜ਼ਾਰ ਸਾਹਿਬ। ਤੇ ਬਾਕੀ ਅਗਰ ਉੱਪਰ ਐਮਐਨ ਐਮਪੀਐਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਹਲਕੇ ਦੇ ਵਿੱਚੋਂ ਇਰਫਾਨ ਆਬਦ ਸਾਹਿਬ, ਹਾਂਜੀ, ਔਰ ਡਾਕਟਰ ਤਾਹਿਰ ਅਲੀ ਜੁਏਦ। ਯਾਰ ਉਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ, ਦੇਖੋ ਉਹਨਾਂ ਦੀ ਬੜੀ ਖਿਦਮਾਤ ਨੇ। ਮਤਲਬ ਅਗਰ ਤੁਸੀਂ ਦੇਖਿਆ ਜਾਏ ਜਦੋਂ ਉਹ ਮਿਨਿਸਟਰ ਸਨ ਤੇ 112 ਲੈ ਕੇ ਬਿਲਕੁਲ ਇਹਦੇ ਉੱਤੇ ਜੀ ਸਾਰੀ ਜਿਹੜੀ ਵਰਕਿੰਗ ਸੀ, ਸਾਰਾ ਇਹਦੀ ਉਹ ਫਿਜ਼ਿਬਿਲਿਟੀ, ਹਾਂ ਜੀ, ਇਹਦੇ ਹਵਾਲੇ ਨਾਲ ਸਾਰਾ ਕੰਮ ਜਿਹੜਾ ਸੀ ਉਹ ਉਹਨਾਂ ਨੇ ਕੀਤਾ। ਹਾਂਜੀ। ਔਰ ਉਸ ਤੋਂ ਥੋੜਾ ਥੋੜਾ ਜਿਹਾ ਉਹਨਾਂ ਦੀ ਫੈਮਿਲੀ ਦੇ ਵਿੱਚ ਥੋੜਾ ਜਿਹਾ ਅੱਗੇ ਚਲੇ ਜਾਈਏ ਤਾਂ ਉਹਨਾਂ ਦੇ ਜਿਹੜੇ ਵਾਲਿਦ ਨੇ ਡਾਕਟਰ ਨਿਮਤ ਅਲੀ ਜਵੇਦ ਸਾਹਿਬ, ਉਹ ਨਾਜ਼ਮ ਰਹੇ ਨੇ, ਉਹ ਜ਼ਿਲ੍ਹਾ ਨਾਜ਼ਮ ਵੀ ਰਹੇ ਨੇ। ਹਾਂਜੀ। ਤੇ ਇਸ ਤੋਂ ਇਲਾਵਾ ਮੇਰਾ ਖਿਆਲ ਉਹਨਾਂ ਦੇ ਬਾਰੇ 'ਚ ਇਹ ਵੀ ਦੱਸਿਆ ਜਾਂਦਾ ਕਿ ਉਹ ਸਾਡੇ ਜਿਹੜੇ ਐਟੋਮਿਕ ਦੇ ਜਿਹੜੇ ਸਾਇੰਸਦਾਨ ਸਨ, ਉਹਨਾਂ ਦੇ ਵਿੱਚ ਵੀ ਉਹਨਾਂ ਦਾ ਕੋਈ ਕਿਰਦਾਰ ਹੈ। ਤੇ ਕਾਨੂੰਨਦਾਨਾਂ ਦੇ ਵਿੱਚ ਐਸਐਮ ਜ਼ਫਰ ਸਾਹਿਬ ਦਾ ਨਾਂ ਨਾ ਲਈਏ ਤੇ ਇਹ ਵੀ ਜ਼ਿਆਦਤੀ ਹੋਏਗੀ। ਬਿਲਕੁਲ। ਬਹੁਤ ਸਾਰੇ ਸਾਡੇ ਹਾਈ ਕੋਰਟ ਦੇ ਜੱਜ। ਫਿਰ ਉਸ ਤੋਂ ਬਾਅਦ ਦੇ ਵਿੱਚ ਨਾਰੋਵਾਲ ਜ਼ਿਲ੍ਹੇ ਦੇ ਵਿੱਚੋਂ ਜਨਾਬ ਸਾਡੇ ਉਹ ਅਨਵਰ ਮੁਜਾਹਿਦ ਸਾਹਿਬ ਸਨ, ਕੀ ਨਾਂ ਸੀ 에ਅਰ ਫੋਰਸ ਦੇ ਜਿਹੜੇ ਚੀਫ ਸਨ ਸਾਹਿਬ ਦਾ। ਜੀ ਬਿਲਕੁਲ। ਉਹ ਵੀ ਇੱਥੋਂ ਦੇ। ਅੱਛਾ, ਫਿਰ ਇਸ ਟਾਈਮ ਅਗਰ ਅੱਜ ਦੇ ਦੌਰ ਦੇ ਵਿੱਚ ਮਈਸ਼ਤਦਾਨਾਂ ਦੇ ਵਿੱਚ ਜ਼ਿਕਰ ਕਰੀਏ ਤੇ ਜੇ ਉਹ ਸਾਡੇ ਕੀ ਨਾਂ ਜੀ, ਉਹ ਸਲੈਰੀ ਸਾਹਿਬ ਮਈਸ਼ਤ ਦੇ ਉੱਪਰ ਉਹ ਤਬਸਰਾ ਕਰਦੇ ਹੁੰਦੇ ਨੇ, ਸਾਡੇ ਜ਼ਫਰਵਾਲ ਦੇ ਨੇ, ਬਹੁਤ ਬੜਾ ਨਾਮ ਨੇ। ਠੀਕ ਹੈ। ਤੇ ਉਸ ਲਹਿਰੀ ਸਾਹਿਬ ਦਾ ਜ਼ਿਕਰ ਆਉਂਦਾ ਹੈ, ਉਹ ਜਿੰਨੇ ਵੀ ਥਿੰਕ ਟੈਂਕ ਨੇ ਮਈਸ਼ਤ ਨੂੰ ਚਲਾਉਣ ਵਾਲੇ, ਉਹਦੇ ਵਿੱਚ ਉਹ ਪੇਸ਼ ਅਗਰ ਅਸੀਂ ਦੂਸਰੀ ਸਾਈਡ ਤੇ ਅਗਰ ਅਸੀਂ ਅਦਲੀਆ ਵਾਲੀ ਸਾਈਡ ਤੇ ਚਲੇ ਜਾਈਏ ਜੀ ਤੇ ਚੀਫ ਜਸਟਿਸ ਲਾਹੌਰ ਹਾਈ ਕੋਰਟ ਰਹੇ ਨੇ ਜੀ ਇਜਾਜ਼ ਚੌਧਰੀ ਸਾਹਿਬ। ਹਾਂ ਮਾਸ਼ਾਅੱਲਾ, ਉਹ ਵੀ ਇੱਕ ਬੜਾ ਵੱਡਾ ਨਾਮ ਸੀ। ਜੀ ਠੀਕ। ਫਿਰ ਉਸ ਤੋਂ ਬਾਅਦ ਲਾਹੌਰ ਹਾਈ ਕੋਰਟ ਦੇ ਇੱਕ ਜਸਟਿਸ ਰਹੇ ਨੇ, ਜਸਟਿਸ ਨਵਾਰੁਲ ਹਕ ਪੰਨੂ ਸਾਹਿਬ। ਬਿਲਕੁਲ ਠੀਕ ਆ ਕਿ ਨਹੀਂ ਜੀ। ਮਤਲਬ ਕਿ ਬੜੇ ਵੱਡੇ ਨਾਮ ਜਿਹੜੇ ਨੇ ਉਹ ਨਾਰੋਵਾਲ ਨੇ ਪੈਦਾ ਕੀਤੇ। ਬਿਲਕੁਲ ਬਿਲੋਂਗ ਕਰਦੇ ਨੇ ਨਾਰੋਵਾਲ ਨਾਲ। ਤੇ ਭੱਟੀ ਸਾਹਿਬ ਵੀਡੀਓ ਸਾਡੀ ਕਾਫੀ ਲੰਬੀ ਹੋ ਗਈ ਹੈ, ਪਰ ਗਿਆ ਫਿਰ ਨਾਰੋਵਾਲ ਦਾ ਮੁਖਤਸਰ ਜਿਹਾ ਤਾਰਫ ਤੁਹਾਨੂੰ ਕਰਵਾਇਆ ਸੀ। ਇੱਥੇ ਯੂਨੀਵਰਸਿਟੀਆਂ ਨੇ, ਇੱਥੇ ਕਾਲਜਿਸ ਨੇ, ਇੱਥੇ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਕਿ ਆਮ ਬੁਨਿਆਦੀ ਜਿਨ੍ਹਾਂ ਨੂੰ ਹੱਕ ਕਹਿੰਦੇ ਨੇ ਨਾ, ਉਹ ਆਲਮੋਸਟ ਸਾਡੇ ਕੋਲ ਹੈ ਨੇ। ਜਿਹੜੀ ਮਹਿਰੂਮੀ ਦਾ ਤੁਸੀਂ ਇਜ਼ਹਾਰ ਕੀਤਾ ਉਹ ਡੈਫੀਨੇਟਲੀ ਉਹ ਹੈ ਵੇ, ਲੇਕਿਨ ਉਮੀਦ ਹੈ ਕਿ ਉਹ ਵੀ ਇਨਸ਼ਾਅੱਲਾ ਇੱਕ ਵਕਤ ਆਏਗਾ ਕਿ ਉਹ ਵੀ ਮਸਲੇ ਸਾਡੇ ਜਿਹੜੇ ਕੋਈ ਛੋਟੇ ਮੋਟੇ ਹੈ ਨਾ ਹੱਲ ਹੋ ਜਾਣਗੇ। ਅੱਛਾ, ਔਰ ਮੈਂ ਕਹਿਣਾ ਵਾ ਕਿ ਜ਼ਰੂਰੀ ਨਹੀਂ ਇੰਡਸਟਰੀ ਉਹ ਕਿ ਕਿਸੇ ਵੀ ਇਲਾਕੇ ਵਾਸਤੇ ਇੰਡਸਟਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਲੇਕਿਨ ਅਗਰ ਇਸ ਜ਼ਰਾਅਤ ਨੂੰ ਵੀ ਇੰਡਸਟਰੀ ਦਾ ਦਰਜਾ ਦਿੱਤਾ ਜਾਏ ਨਾ ਪ੍ਰੋਪਰ, ਤੇ ਇਹਦੇ ਵਿੱਚ ਵੀ ਬੜਾ ਕੁਝ ਅਸੀਂ ਕਮਾ ਸਕਦੇ। ਬਿਲਕੁਲ ਠੀਕ ਹੈ। ਤੇ ਇਹ ਜਨਾਬ ਸਾਡਾ ਰੋਡ ਹੈ, ਇਸ ਟਾਈਮ ਅਸੀਂ ਵਾਪਸੀ ਜਾ ਰਹੇ ਹਾਂ ਘਰ ਵਾਲੇ ਪਾਸੇ ਨੂੰ। ਇਹ ਜ਼ਫਰਵਾਲ ਰੋਡ ਹੈ, ਨਾਰੋਵਾਲ ਤੋਂ ਅਸੀਂ ਨਿਕਲੇ ਹਾਂ ਤੇ ਤਕਰੀਬਨ 10 ਤੋਂ 12 ਕਿਲੋਮੀਟਰ ਬਣਦਾ ਜੀ। 12 ਕਿਲੋਮੀਟਰ। ਤੁਸੀਂ ਰੋਡ ਦੀ ਗੱਲ ਕੀਤੀ ਹੈ ਨਾ, ਤੇ ਮੈਂ ਇੱਕ ਚੀਜ਼ ਇਹਦੇ ਵਿੱਚ ਹੋਰ ਸ਼ਾਮਲ ਕਰਦਾ ਜਾਵਾਂ। ਜੀ ਨਾਰੋਵਾਲ ਤੋਂ ਜ਼ਫਰਵਾਲ ਦਾ ਜਿਹੜਾ ਡਿਸਟੈਂਸ ਆ ਜੱਟ ਸਾਹਿਬ ਨੂੰ ਬਣਦਾ ਤਕਰੀਬਨ 30-32 ਕਿਲੋਮੀਟਰ। ਠੀਕ ਹੈ।
ਜਾਂ ਉਹਨੂੰ ਤੁਸੀਂ ਥੋੜਾ 1-2 ਕਿਲੋਮੀਟਰ 30 ਕਿਲੋਮੀਟਰ ਬੰਦਾ ਤੇ ਵਿਚਕਾਰ ਅਸੀਂ ਬੈਠੇ ਠੀਕ ਹੈ ਜੀ ਵਿਚਕਾਰ ਅਸੀਂ ਬੈਠੇ ਆ ਤੇ ਇਸ ਰੋਡ ਨੂੰ ਇਹ ਆਜ਼ਾਦ ਜੇ ਕਿ ਨਾਰਵਲ ਤੋਂ ਲੈ ਕੇ ਜ਼ਫਰਵਾਲ ਤੱਕ ਇਹਦਾ ਕੋਈ ਮੋੜ ਨਹੀਂ ਹੈਗਾ। ਵਾਹ ਬੜੀ ਗੱਲ ਹੈ, ਇਹ ਬੜੀ ਗੱਲ ਬਿਲਕੁਲ ਸਟ੍ਰੇਟ ਉਹ ਥੋੜੀ ਬਹੁਤੀ ਉਨੀ ਵੀ ਜਿਹੜੀ ਆ ਉਹ ਤੇ ਮਤਲਬ ਉਹ ਹਰ ਜਗ੍ਹਾ ਹੁੰਦੀ ਹੈ ਨਾ ਬਿਲਕੁਲ ਠੀਕ ਲੇਕਿਨ ਕੋਈ ਮੇਨ ਯਾਨੀ ਮੋੜ ਨਹੀਂ ਹੈ, ਸਹੀ ਬੜੀ ਗੱਲ ਹੈ। ਇਹ ਬਿਲਕੁਲ ਸਿੱਧੀ ਸਟ੍ਰੇਟ ਰੋਡ ਜਿਹੜੀ ਹੈ ਜੀ ਇਹ ਜਾਂਦੀ ਹੈ। ਬੜੀ ਗੱਲ ਹੈ। ਔਰ ਮਜ਼ੇ ਦੀ ਗੱਲ ਇਹ ਕਿ ਨਜ਼ਾਰੇ ਬੜੇ ਪਿਆਰੇ ਆਉਂਦੇ ਨੇ ਜਿੱਥੇ ਇਹ ਦਰਖਤ ਸਿਰਾਂ ਨਾਲ ਸਿਰ ਜੋੜ ਕੇ ਹਾਂਜੀ ਇਹ ਹਾਂਜੀ ਬੜਾ ਹੀ ਪਿਆਰਾ ਮੰਜ਼ਰ ਲੱਗਦਾ ਜੀ। ਮੈਂ ਤੇ ਕਈ ਦਫਾ ਆਣਾ ਨਾ ਤੇ ਇੱਥੇ ਇਹ ਵੀਡੀਓਜ਼ ਪਾਣਾ ਇਹ ਤੁਸੀਂ ਦੇਖੋ ਜਨਾਬ ਦਰਖਤ ਇੰਜੇ ਜਿਵੇਂ ਇੱਕ ਦੂਸਰੇ ਦੇ ਗਲੇ ਮਿਲਦੇ ਨੇ ਹੈ ਜੀ ਈਦ ਦਾ ਮੰਜ਼ਰ ਪੇਸ਼ ਕਰਦੇ ਨੇ। ਬਾਹਰ ਅੱਜ ਦੀ ਗੱਲ ਵੇਲੇ ਦੇ ਵਿੱਚ ਨਾਰੋਵਾਲ ਦੇ ਹਵਾਲੇ ਨਾਲ ਇਹ ਕੁਛ ਹੀ ਮਜ਼ੀਦ ਤੁਹਾਡੇ ਨਾਲ ਗੱਲ ਵੇਲੇ ਦੀ ਅਸੀਂ ਸਾਂਝੀ ਕਰਦੇ ਰਵਾਂਗੇ ਤੇ ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ। ਹਾਜ਼ਰ ਭੱਟੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਜਨਾਬ ਤੁਸੀਂ ਸਾਨੂੰ ਨਾਰੋਵਾਲ ਦੇ ਹਵਾਲੇ ਨਾਲ ਜੋ ਕੁਝ ਦੱਸਿਆ ਸਾਡੇ ਨਾਜ਼ਰੀਨ ਨੂੰ ਦੱਸਿਆ ਇਸ ਦੇ ਵਾਸਤੇ ਬਹੁਤ ਸ਼ੁਕਰੀਆ। ਥੈਂਕ ਯੂ।